ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਬੀਜੇਪੀ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਦੇ ਬਾਰੇ। ਸੁਨੀਲ ਜਾਖੜ ਨੂੰ ਬੀਜੇਪੀ ਨੇ ਪ੍ਰਧਾਨ ਬਣਾ ਦਿੱਤਾ ਤੇ ਸੁਨੀਲ ਜਾਖੜ ਦਾ ਜਿਹੜਾ ਅਗਲਾ ਰਾਹ ਉਹ ਕੋਈ ਬਹੁਤਾ ਆਸਾਨ ਨਹੀਂ ਜਾਪਦਾ। ਬੇਸ਼ੱਕ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ, ਪਰ ਜਿਹੜੇ ਲੋਕ ਪੰਜਾਬ ਦੀ ਸੱਤਾ ਨੂੰ ਨੇੜੇ ਤੋਂ ਜਾਣਦੇ ਨੇ, ਪੰਜਾਬ ਦੀ ਸਿਆਸਤ ਨੂੰ ਨੇੜੇ ਤੋਂ ਜਾਣਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਪ੍ਰਧਾਨ ਬਣ ਕੇ ਕੰਮ ਕਰਨਾ ਕਿੰਨਾ ਔਖਾ ਤੇ ਇਸ ਵੇਲੇ ਪੰਜਾਬ ਦੇ ਬੀਜੇਪੀ ਦੇ ਹਾਲਾਤ ਗਰਾਊਂਡ ਤੇ ਕੀ ਨੇ। ਇਹਦੇ ਲੰਘੇ ਦਿਨੀ ਇਸ ਗੱਲ ਦਾ ਅੰਦਾਜ਼ਾ ਇਸ ਚੀਜ਼ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਅਮਿਤ ਸ਼ਾਹ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰੀ ਨੇ, ਜਦੋਂ ਉਹ ਗੁਰਦਾਸਪੁਰ ਆਏ ਸੀਗੇ ਤਾਂ ਉਹਨਾਂ ਦੀ ਰੈਲੀ ਦੇ ਵਿੱਚ ਕੋਈ ਬਾਹਲਾ ਵੱਡਾ ਇਕੱਠ ਨਹੀਂ ਸੀ ਹੋਇਆ। ਤਾਂ ਬੀਜੇਪੀ ਨੇ ਸੋਚ ਲਿਆ ਸੀਗਾ ਕਿ ਹੁਣ ਜਿਹੜੀ ਟਕਸਾਲੀ ਭਾਜਪਾ ਲੀਡਰਸ਼ਿਪ ਹੈ, ਉਹਨਾਂ ਤੋਂ ਹੁਣ ਪੰਜਾਬ ਦੇ ਵਿੱਚ ਅੱਗੇ ਤੁਰਿਆ ਨਹੀਂ ਜਾਣਾ, ਤਾਂ ਹੁਣ ਨਵੇਂ ਚਿਹਰੇ ਦੀ ਭਾਲ ਕੀਤੀ ਜਾ ਰਹੀ ਸੀ। ਉਹ ਚਿਹਰਾ ਉਹ ਹੋਣਾ ਚਾਹੀਦਾ ਸੀ, ਉਹ ਲੱਭਿਆ ਜਾ ਰਿਹਾ ਸੀ ਜਿਹੜਾ ਸਾਰੇ ਫਿਰਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਰ ਚੀਜ਼ ਉੱਤੇ ਫਿੱਟ ਬੈਠਦਾ ਹੋਵੇ, ਜਿਹੜਾ ਮਾਲਵੇ ਦੇ ਵਿੱਚੋਂ ਵੀ ਆਉਂਦਾ ਹੋਵੇ, ਸਿੱਖ ਸਫਾਂ ਦੇ ਵਿੱਚ ਵੀ ਵਿਚਰਨ ਵਾਲਾ ਹੋਵੇ, ਹਿੰਦੂ ਸਫਾਂ ਦੇ ਵਿੱਚ ਵੀ ਵਿਚਰਨ ਵਾਲਾ ਹੋਵੇ, ਪਾਕ ਸਾਫ਼ ਹੋਵੇ। ਤਾਂ ਇਹਦੇ ਲਈ ਸੁਨੀਲ ਜਾਖੜ ਤੋਂ ਬਿਹਤਰ ਆਪਸ਼ਨ ਕੋਈ ਬੀਜੇਪੀ ਨੂੰ ਨਹੀਂ ਲੱਗੀ। ਪਰ ਸੁਨੀਲ ਜਾਖੜ ਦਾ ਰਾਹ ਆਸਾਨ ਨਹੀਂ ਹੈ। ਸੁਨੀਲ ਜਾਖੜ ਦੇ ਰਾਹ ਦੇ ਅੱਗੇ ਰੋੜੇ ਕੀ ਨੇ? ਸੁਨੀਲ ਜਾਖੜ ਦਾ ਕਿਵੇਂ ਪੁਰਾਣੇ ਸਿਆਸੀ ਸ਼ਰੀਕਾਂ ਦੇ ਨਾਲ ਫਿਰ ਤੋਂ ਵਾਹ ਪੈ ਗਿਆ? ਫਿਰੋਜ਼ਪੁਰ ਦੀ ਸੀਟ ਬਾਰੇ ਚਰਚਾ ਕਰਾਂਗੇ ਤੇ ਪੰਜਾਬ ਦੇ ਵਿੱਚ ਭਾਜਪਾ ਨੂੰ, ਕਿਸਾਨਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਕੀ ਕੁਛ ਕਰਨਾ ਪਊਗਾ। ਇਸ ਰਿਪੋਰਟ ਦੇ ਵਿੱਚ ਇਹਨਾਂ ਸਾਰੇ ਪਹਿਲੂਆਂ ਤੋਂ ਆਪਾਂ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਸਿਆਸੀ ਸ਼ਰੀਕੇ ਤੋਂ। ਤੁਹਾਨੂੰ ਯਾਦ ਹੋਣਾ ਕਿ 2012 ਦੇ ਵਿੱਚ 2002, 2007 ਤੇ 2012 ਦੀ ਲਗਾਤਾਰ ਤੀਜੀ ਜਿੱਤ ਤੋਂ ਬਾਅਦ ਸੁਨੀਲ ਜਾਖੜ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੱਦ ਬਹੁਤ ਉੱਚਾ ਹੋ ਗਿਆ ਸੀ। ਸੁਨੀਲ ਜਾਖੜ ਇਸੇ ਦਰਮਿਆਨ ਲੀਡਰ ਆਫ ਆਪੋਜੀਸ਼ਨ ਬਣਦੇ ਨੇ ਤੇ ਇੱਕ ਬਹੁਤ ਪ੍ਰਭਾਵੀ ਲੀਡਰ ਆਫ ਆਪੋਜੀਸ਼ਨ ਉਹ ਬਣਦੇ ਨੇ ਸੁਨੀਲ ਕੁਮਾਰ ਜਾਖੜ। ਉਹ ਉਹਨਾਂ ਸਮਿਆਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੂੰ, ਜਿਨ੍ਹਾਂ ਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਗੱਠਜੋੜ ਵੀ ਹੋ ਜੇ, ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਸੁਨੀਲ ਜਾਖੜ ਜਿਹੜੇ ਨੇ ਉਹ ਇੱਕ ਦਵੰਦ ਦੇ ਉੱਤੇ ਜਾ ਖੜਨਗੇ। ਕਿਸੇ ਵੇਲੇ ਜਿਨ੍ਹਾਂ ਅਕਾਲੀਆਂ ਭਾਜਪਾਈਆਂ ਨੂੰ ਉਹ ਭੰਡਦੇ ਹੁੰਦੇ ਸੀ, ਜਿਹੜੀ ਭਾਜਪਾ ਨੂੰ ਉਹ ਕਿਸੇ ਵੇਲੇ ਕਹਿੰਦੇ ਹੁੰਦੇ ਸੀਗੇ ਕਿ ਨੋਟਬੰਦੀ ਦੇ ਮੁੱਦੇ ਤੇ, ਜੀਐਸਟੀ ਦੇ ਮੁੱਦੇ ਤੇ, ਗਊ ਰੱਖਿਆ ਦੇ ਮੁੱਦੇ ਤੇ ਲੈ ਕੇ ਜਾਂ ਧਾਰਾ 370 ਦੇ ਮੁੱਦੇ ਤੇ ਨੂੰ ਲੈ ਕੇ ਜਿਹੜੀ ਭਾਜਪਾ ਨੂੰ ਉਹ ਭੰਡਦੇ ਹੁੰਦੇ ਸੀ, ਅੱਜ ਉਹ ਉਸੇ ਭਾਜਪਾ ਦੇ ਵਿੱਚ ਨੇ। ਜਿਹੜੇ ਅਕਾਲੀਆਂ ਤੇ ਉਹ ਸ਼ਿਵਲਾਲ ਡੋਡਾ ਦੇ ਉੱਤੇ ਉਹਦੀ ਮਦਦ ਕਰਨ ਦੇ ਦੋਸ਼, ਸ਼ਿਵਲਾਲ ਡੋਡਾ ਦਾ ਕਤਲ ਜਿਹੜਾ ਮਾਮਲਾ ਵਾ, ਉਸ ਮਾਮਲੇ ਦੇ ਵਿੱਚ ਜਿਹੜਾ ਭੀਮ ਟਾਂਗ ਕਤਲ ਮਾਮਲਾ ਹੈ, ਉਹਨੂੰ ਸੁਨੀਲ ਕੁਮਾਰ ਜਾਖੜ ਨੇ ਪ੍ਰਮੁੱਖਤਾ ਦੇ ਨਾਲ ਚੁੱਕਿਆ ਸੀ ਤੇ ਉਸ ਮਾਮਲੇ ਦੇ ਵਿੱਚ ਸ਼ਿਵਲਾਲ ਡੋਡਾ ਸਣੇ ਅਕਾਲੀ ਦਲ ਨੂੰ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਸਮਿਆਂ ਦੇ ਵਿੱਚ ਜਵਾਬ ਦੇਣਾ ਔਖਾ ਹੋ ਗਿਆ ਸੀ। ਇਹ ਉਹੀ ਸਮਾਂ ਜਦੋਂ ਸੁਨੀਲ ਕੁਮਾਰ ਜਾਖੜ ਨੇ ਅਨਾਜ ਘੁਟਾਲਾ ਕੱਢ ਕੇ ਲਿਆਏ ਸੀਗੇ, ਜਦੋਂ ਉਹ ਲੀਡਰ ਆਫ ਆਪੋਜੀਸ਼ਨ ਸੀਗੇ। ਇੱਕ ਲੀਡਰ ਆਫ ਆਪੋਜੀਸ਼ਨ ਵਜੋਂ ਪੰਜਾਬ ਦੇ ਵਿੱਚ ਜੇਕਰ ਕੋਈ ਪ੍ਰਭਾਵੀ ਕੰਮ ਕਰ ਸਕਿਆ ਲੰਘੇ 15 ਸਾਲਾਂ ਦੇ ਦਰਮਿਆਨ, ਤਾਂ ਇਹਦੇ ਵਿੱਚ ਦੋ ਜਿਹੜੇ ਨਾਂ ਨੇ ਉਹ ਬਹੁਤ ਅਹਿਮ ਲਏ ਜਾ ਸਕਦੇ ਆ। ਇੱਕ ਤਾਂ ਸੁਖਪਾਲ ਸਿੰਘ ਖਹਿਰਾ ਤੇ ਦੂਜਾ ਸੁਨੀਲ ਕੁਮਾਰ ਜਾਖੜ। ਸੁਨੀਲ ਕੁਮਾਰ ਜਾਖੜ ਉਹੀ 33,000 ਕਰੋੜ ਦਾ ਘੁਟਾਲਾ ਕੱਢ ਕੇ ਲਿਆਏ ਸੀ, ਜਿਹੜਾ ਠੀਕ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਜ਼ੇ ਦੇ ਵਿੱਚ ਤਬਦੀਲ ਹੋ ਗਿਆ ਸੀ। ਹੁਣ ਆਪਾਂ ਵਾਪਸ ਉਸੇ ਚੀਜ਼ ਤੇ ਆਉਣਾ, ਸਿਆਸੀ ਸ਼ਰੀਕਾਂ ਦੇ ਉੱਤੇ। ਅਸਲ ਦੇ ਵਿੱਚ ਸੁਨੀਲ ਕੁਮਾਰ ਜਾਖੜ ਦਾ ਜਿਹੜਾ ਉਦੋਂ ਦਾ ਕਰੀਅਰ ਹੈ ਉਹ 2012 ਦੀ ਜਿੱਤ ਤੋਂ ਬਾਅਦ ਟੌਪ ਤੇ ਸੀ। ਪਰ ਸੁਨੀਲ ਕੁਮਾਰ ਜਾਖੜ 2014 ਦੇ ਵਿੱਚ ਸ਼ੇਰ ਸਿੰਘ ਘੁਬਾਇਆ ਤੋਂ ਹਾਰ ਜਾਂਦੇ ਆ ਚੋਣ ਲੋਕ ਸਭਾ ਦੀ, ਫਿਰੋਜ਼ਪੁਰ ਹਲਕੇ ਦੀ। ਹੁਣ ਫਿਰੋਜ਼ਪੁਰ ਹਲਕਾ ਉਹ ਹਲਕਾ ਜਿੱਥੇ ਜਾਖੜ ਪਰਿਵਾਰ ਦਾ ਵੀ ਦਬਦਬਾ ਹੈ ਤੇ ਇੱਥੇ ਹੀ ਇੱਕ ਹੋਰ ਪਰਿਵਾਰ ਦਾ ਦਬਦਬਾ ਹੈ, ਉਹ ਹੈ ਰਾਣਾ ਸੋਢੀ ਦਾ ਪਰਿਵਾਰ। ਇਹਨਾਂ ਦੋਨਾਂ ਪਰਿਵਾਰਾਂ ਦੀ ਆਪਸੀ ਟਸਲਬਾਜ਼ੀ ਵੀ ਕਾਂਗਰਸ ਦੇ ਵਿੱਚ ਪੂਰੀ ਰਹੀ ਹੈ, ਇੱਕ ਦੂਜੇ ਨੂੰ ਪਛਾੜਨ ਦੀ ਜਿਹੜੀ ਦੌੜ ਹੈ ਉਹ ਵੀ ਪੂਰੀ ਰਹੀ ਹੈ। ਤੇ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਦਾ ਧੜਾ 2014 ਦੀ ਜਿੱਤ ਦੇ, ਹਾਰ ਦੇ ਲਈ, ਮਾਫ ਕਰਨਾ, ਸ਼ੇਰ ਸਿੰਘ ਘੁਬਾਏ ਤੋਂ ਹਾਰ ਦੇ ਲਈ ਕਿਤੇ ਨਾ ਕਿਤੇ ਹੁਣ ਤੱਕ ਰਾਣਾ ਸੋਢੀ ਦੇ ਖੇਮੇ ਨੂੰ ਜ਼ਿੰਮੇਵਾਰ ਦੱਸਦਾ ਰਿਹਾ। ਅਸਲ ਦੇ ਵਿੱਚ ਹੋਇਆ ਕਿ ਜਦੋਂ 2014 ਦੀ ਚੋਣ ਸੀਗੀ ਤਾਂ ਉਦੋਂ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਤੇ ਮੋਦੀ ਲਹਿਰ ਫਿਰੋਜ਼ਪੁਰ ਦੇ ਵਿੱਚ ਸੁਨੀਲ ਜਾਖੜ ਦੀ ਹਾਰ ਦਾ ਮੁੱਖ ਕਾਰਨ ਬਣੀ ਸੀ। ਲੋਕ ਸਭਾ ਹਲਕੇ ਦੇ ਵਿੱਚ ਆਉਂਦੇ ਨੇ ਕੁੱਲ 9 ਹਲਕੇ, ਜਿਨ੍ਹਾਂ ਦੇ ਵਿੱਚ ਜਾਖੜ ਫਿਰੋਜ਼ਪੁਰ ਦਿਹਾਤੀ, ਗੁਰੂ ਹਰਸਹਾਏ, ਜਲਾਲਾਬਾਦ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਬੁਰੀ ਤਰ੍ਹਾਂ ਦੇ ਨਾਲ ਪਛੜਦੇ ਆ। ਜਲਾਲਾਬਾਦ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਦਿਹਾਤੀ ਤੇ ਗੁਰੂ ਹਰਸਹਾਏ। ਗੁਰੂ ਹਰਸਹਾਏ ਤੋਂ ਰਾਣਾ ਸੋਢੀ 4 ਵਾਰ ਜਿੱਤੇ ਸੀ, ਪਰ ਦੱਸਦੇ ਆ ਕਿ ਇੱਥੇ ਉਹ ਜਿਹੜੇ ਜਾਖੜ ਨੇ ਇੱਥੋਂ ਹੀ ਪਛੜ ਜਾਂਦੇ ਨੇ। ਫਿਰੋਜ਼ਪੁਰ ਦਿਹਾਤੀ ਦੇ ਵਿੱਚ ਰਾਣਾ ਸੋਢੀ ਦਾ ਚੰਗਾ ਰਸੂਖ ਮੰਨਿਆ ਜਾਂਦਾ ਹੈ, ਜਾਖੜ ਇੱਥੇ ਹੀ ਪਛੜ ਜਾਂਦੇ ਨੇ।
ਜਲਾਲਾਬਾਦ ਦੇ ਵਿੱਚ ਰਾਣਾ ਸੋਢੀ ਦਾ ਚੰਗਾ ਰਸੂਖ ਮੰਨਿਆ ਜਾਂਦਾ, ਜਾਖੜ ਇੱਥੇ ਹੀ ਪਛੜ ਜਾਂਦੇ ਨੇ। ਇਸੇ ਤਰ੍ਹਾਂ ਫਾਜ਼ਿਲਕਾ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਸ੍ਰੀ ਮੁਕਤਸਰ ਸਾਹਿਬ ਦਾ ਹਲਕਾ ਹੈ, ਉੱਥੇ ਵੀ ਜਾਖੜ ਬੁਰੀ ਤਰ੍ਹਾਂ ਦੇ ਨਾਲ ਪਛੜ ਜਾਂਦਾ। ਤਾਂ ਸਿੱਧੇ ਤੌਰ ਤੇ ਸ਼ੱਕ ਦੋਸ਼ ਰਾਣਾ ਸੋਢੀ ਦੇ ਖੇਮੇ ਉੱਤੇ ਲਾਏ ਜਾਂਦੇ ਨੇ ਕਿ ਇਹਨਾਂ ਨੇ ਸੁਨੀਲ ਕੁਮਾਰ ਜਾਖੜ ਨੂੰ ਹਰਾ ਦਿੱਤਾ। ਸੁਨੀਲ ਕੁਮਾਰ ਜਾਖੜ ਸ਼ਾਇਦ ਇਸ ਹਾਰ ਤੋਂ ਵੀ ਉੱਭਰ ਆਉਂਦੇ, ਪਰ ਰਹਿੰਦੀ ਖੂੰਹਦੀ ਕਸਰ 2017 ਦੇ ਵਿੱਚ ਉਹਨਾਂ ਦੀ ਵਿਧਾਨ ਸਭਾ ਦੀ ਹੋਈ ਹਾਰ ਤੋਂ ਬਾਅਦ ਜਿਹੜੀ ਆ ਉਹ ਸਿਆਸੀ ਜੋ ਉਹਨਾਂ ਦੀ ਇੱਕ ਛਵੀ ਸੀ, ਜੋ ਸਿਆਸੀ ਕੱਦ ਸੀ, 2017 ਦੇ ਵਿੱਚ ਉਹ ਅਬੋਹਰ ਤੋਂ ਚੋਣ ਹਾਰ ਜਾਂਦੇ ਆ ਅਰੁਣ ਕੁਮਾਰ ਨਾਰੰਗ ਨੂੰ, ਜਿਹੜੇ ਕਿ ਬੀਜੇਪੀ ਦੇ ਨੇ। ਉਸ ਤੋਂ ਬਾਅਦ ਕੀ ਹੁੰਦਾ, ਹੁਣ ਤੁਸੀਂ ਸਮੇਂ ਦਾ ਪਲਟਵਾਰ ਦੇਖੋ ਕਿ ਜਿਹੜੇ ਨਾਰੰਗ ਸੁਨੀਲ ਕੁਮਾਰ ਜਾਖੜ ਨੂੰ ਹਰਾਉਂਦੇ ਆ, ਅੱਜ ਉਸੇ ਨਾਰੰਗ ਨੂੰ ਬੀਜੇਪੀ ਦੇ ਵਿੱਚ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਹੇਠ ਕੰਮ ਕਰਨਾ ਪੈ ਸਕਦਾ, ਕਿਉਂਕਿ ਉਹਨਾਂ ਨੇ ਨਾਰਾਜ਼ਗੀ ਜਤਾਈ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸੁਨੀਲ ਕੁਮਾਰ ਜਾਖੜ 2019 ਦੀ ਲੋਕ ਸਭਾ ਚੋਣ ਹਾਰ ਜਾਂਦੇ ਨੇ ਸੰਨੀ ਦਿਓਲ ਦੇ ਕੋਲੋਂ, ਤੇ ਇਹ ਚੋਣ ਜਿਹੜੀ ਹੈ ਉਹਨਾਂ ਨੂੰ ਇੱਕਦਮ ਲਗਾਤਾਰ ਹਾਸ਼ੀਆਗ੍ਰਸਤ ਕਰ ਦਿੰਦੀ ਹੈ। ਪਰ ਸੁਨੀਲ ਕੁਮਾਰ ਜਾਖੜ ਪ੍ਰਧਾਨ ਹੁੰਦੇ ਨੇ ਤਾਂ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ। ਸੁਨੀਲ ਕੁਮਾਰ ਜਾਖੜ ਫਿਰ ਸਬਰ ਕਰ ਜਾਂਦੇ ਆ। ਆਖਿਰ ਤੇ ਸੁਨੀਲ ਕੁਮਾਰ ਜਾਖੜ ਦੇ ਸਬਰ ਦਾ ਘੜਾ ਉਦੋਂ ਟੁੱਟਦਾ ਜਦੋਂ ਸੁਨੀਲ ਕੁਮਾਰ ਜਾਖੜ ਦੇ ਨਾਂ ਦੇ ਉੱਤੇ 42 ਐਮਐਲਏ ਮੋਹਰ ਲਾ ਦਿੰਦੇ ਆ ਕਿ ਇਹਨਾਂ ਨੂੰ ਤੁਸੀਂ ਮੁੱਖ ਮੰਤਰੀ ਪੰਜਾਬ ਬਣਾ ਦਿਓ। ਪਰ ਅੰਬਿਕਾ ਸੋਨੀ ਦੀ ਇੱਕ ਟਿੱਪਣੀ ਨੇ ਸੁਨੀਲ ਕੁਮਾਰ ਜਾਖੜ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਹਿੰਦੇ ਬਹਿੰਦੇ ਰੋਕ ਲਿਆ। ਉਹ ਸੀ ਟਿੱਪਣੀ ਕਿ ਪੰਜਾਬ ਦੇ ਵਿੱਚ ਹਿੰਦੂ ਚਿਹਰਾ ਮੁੱਖ ਮੰਤਰੀ ਨਹੀਂ ਸੀ ਹੋਣਾ ਚਾਹੀਦਾ। ਜਿਸ ਤਰੀਕੇ ਦਾ ਪੰਜਾਬ ਦਾ ਮਾਹੌਲ ਹੈ, ਪੰਜਾਬ ਦੀ ਗਿਣਤੀ ਬਹੁਤ ਸਿੱਖ ਗਿਣਤੀ ਹੈ, ਪੰਜਾਬ ਦੇ ਵਿੱਚ ਸਿੱਖ ਬਹੁ ਗਿਣਤੀ ਦੇ ਵਿੱਚ ਨੇ, ਪਰ ਪੰਜਾਬ ਦੇ ਵਿੱਚ ਕਦੇ ਵੀ ਐਸੀ ਕੋਈ ਗੱਲ ਨਹੀਂ ਹੋਈ ਕਿ ਹਿੰਦੂ ਸਿੱਖ ਦਾ ਟਕਰਾਅ ਹੋਵੇ। ਠੀਕ ਹੈ, ਹਰ ਸਿਆਸੀ ਪਾਰਟੀ ਆਪਣੇ ਹਿਸਾਬ ਦੇ ਨਾਲ ਸਿਆਸਤ ਕਰਦੀ ਹੈ, ਪਰ ਅੰਬਿਕਾ ਸੋਨੀ ਦੀ ਇੱਕ ਟਿੱਪਣੀ ਨੇ ਸੁਨੀਲ ਕੁਮਾਰ ਜਾਖੜ ਦਾ ਜੋ ਪਿਆਲਾ ਸੀ, ਜੋ ਭਰਿਆ ਹੋਇਆ ਸੀ, ਘੜਾ ਸੀ ਸਬਰ ਦਾ, ਉਹਨੂੰ ਤੋੜ ਦਿੱਤਾ। ਤੇ ਇੱਕ ਪੰਜਾਬ ਦੇ ਸੈਕੂਲਰਿਜ਼ਮ ਦੇ ਲਿਹਾਜ਼ ਤੋਂ ਦੇਖੀਏ ਤਾਂ ਅੰਬਿਕਾ ਸੋਨੀ ਦੀ ਇਹ ਟਿੱਪਣੀ ਬੜੀ ਵਾਹਿਆਤ ਟਿੱਪਣੀ ਸੀ, ਕਿਉਂਕਿ ਉਹਨਾਂ ਨੇ ਪੰਜਾਬ ਦੀ ਆਬੋ ਹਵਾ ਨੂੰ ਇੱਕ ਫਿਰਕੇ ਦੇ ਨਾਲ ਤੋਲਿਆ ਸੀਗਾ। ਖੈਰ, ਤਾਂ ਪਹਿਲ ਕੀਤੀ ਗਈ ਕਿ ਇਹਨੂੰ ਇਸ ਚੀਜ਼ ਨੂੰ ਫਿੱਟ ਬਿਠਾਇਆ ਜਾਵੇ, ਤਾਂ ਸੁਨੀਲ ਕੁਮਾਰ ਜਾਖੜ ਦੀ ਥਾਂ ਤੇ ਆਉਂਦੇ ਨੇ ਚਰਨਜੀਤ ਚੰਨੀ, ਦਲਿਤ ਚਿਹਰੇ ਵਜੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ। ਪਰ ਕਾਂਗਰਸ ਦੀ ਬੁਰੀ ਤਰ੍ਹਾਂ ਦੇ ਨਾਲ ਹਾਰ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕਾਂਗਰਸ ਨੂੰ ਵੀ ਸੋਚਣਾ ਪੈਂਦਾ ਕਿ ਇਹਨਾਂ ਚੀਜ਼ਾਂ ਦੇ ਲਈ ਸਾਨੂੰ ਬਹੁਤ ਤਕੜੀ ਕੀਮਤ ਜਿਹੜੀ ਆ ਉਹ ਅਦਾ ਕਰਨੀ ਪਈ। ਫਿਰੋਜ਼ਪੁਰ ਦੀ ਜਿਹੜੀ ਸੀਟ ਹੈ, ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸੀਟ ਹੈ, ਇਹਦਾ ਜਿਹੜਾ ਇਤਿਹਾਸ ਰਿਹਾ ਬੜਾ ਰੌਚਕ ਰਿਹਾ। 1998 ਦੀ ਗੱਲ ਹੈ, ਜਦੋਂ ਜੋਰਾ ਸਿੰਘ ਮਾਨ ਨੇ ਬਹੁਜਨ ਸਮਾਜ ਪਾਰਟੀ ਦੇ ਮੋਹਨ ਸਿੰਘ ਫਲੀਂਵਾਲਾ ਨੂੰ 44,000 ਵੋਟਾਂ ਤੋਂ ਵੱਧ ਦੇ ਨਾਲ ਫਰਕ ਦੇ ਨਾਲ ਹਰਾਇਆ ਸੀਗਾ। 1999 ਦੇ ਵਿੱਚ ਅਕਾਲੀ ਦਲ ਦੇ ਜੋਰਾ ਸਿੰਘ ਮਾਨ ਨੇ ਕਾਂਗਰਸ ਦੇ ਹੰਸਰਾਜ ਜੋਸਨ ਨੂੰ 14,000 ਵੋਟਾਂ ਦੇ ਫਰਕ ਦੇ ਨਾਲ ਹਰਾਤਾ। 2004 ਦੇ ਵਿੱਚ ਅਕਾਲੀ ਦਲ ਦੇ ਜੋਰਾ ਸਿੰਘ ਮਾਨ ਨੇ ਕਾਂਗਰਸ ਦੇ ਜਗਮੀਤ ਬਰਾੜ ਨੂੰ 11,539 ਵੋਟਾਂ ਦੇ ਫਰਕ ਦੇ ਨਾਲ ਹਰਾਇਆ। 2019 ਦੇ ਵਿੱਚ ਅਕਾਲੀ ਦਲ ਦੇ ਹੀ ਸ਼ੇਰ ਸਿੰਘ ਘੁਬਾਇਆ ਨੇ 2009 ਦੇ ਵਿੱਚ ਅਕਾਲੀ ਦਲ ਨੇ ਸ਼ੇਰ ਸਿੰਘ ਘੁਬਾਇਆ ਤੇ ਦਾ ਖੇਡਿਆ ਤੇ ਉਹਨੇ ਕਾਂਗਰਸ ਦੇ ਜਗਮੀਤ ਬਰਾੜ ਨੂੰ 21,000 ਵੋਟਾਂ ਦੇ ਫਰਕ ਦੇ ਨਾਲ ਹਰਾਇਆ। 2014 ਦੇ ਵਿੱਚ ਸੁਨੀਲ ਜਾਖੜ ਨੂੰ ਹਰਾਇਆ ਉਹਨੇ 31,000 ਵੋਟਾਂ ਦੇ ਫਰਕ ਦੇ ਨਾਲ, ਤੇ 2019 ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਨੇ ਇੱਥੋਂ ਚੋਣ ਲੜੀ ਤੇ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਏ ਨੂੰ ਤਕਰੀਬਨ 2 ਲੱਖ ਵੋਟ ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ। ਮਤਲਬ ਕਿ 98 ਤੋਂ ਬਾਅਦ 19 ਤੱਕ ਕਾਂਗਰਸ ਇਸ ਸੀਟ ਨੂੰ ਨਹੀਂ ਜਿੱਤ ਸਕੀ। 98 ਤੋਂ ਬਾਅਦ 1999 ਦੇ ਵਿੱਚ ਫਿਰ ਜੋਰਾ ਸਿੰਘ ਮਾਨ, 98 ਦੇ ਵਿੱਚ ਜੋਰਾ ਸਿੰਘ ਮਾਨ, ਫਿਰ 2004 ਦੇ ਵਿੱਚ ਜੋਰਾ ਸਿੰਘ ਮਾਨ, ਫਿਰ 2009 ਦੇ ਵਿੱਚ ਸ਼ੇਰ ਸਿੰਘ ਘੁਬਾਇਆ, 2014 ਦੇ ਵਿੱਚ ਸ਼ੇਰ ਸਿੰਘ ਘੁਬਾਇਆ ਤੇ 2019 ਦੇ ਵਿੱਚ ਸੁਖਬੀਰ ਸਿੰਘ ਬਾਦਲ ਇਸ ਸੀਟ ਤੇ ਕਾਬਜ਼ ਹੋ ਜਾਂਦੇ ਆ। 20 ਸਾਲਾਂ ਤੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਸੁਨੀਲ ਜਾਖੜ ਤੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਤੇ ਕੋਈ ਦਾਗ ਨਹੀਂ ਹੈ। ਉਹ 3 ਵਾਰ ਵਿਧਾਇਕ ਰਹਿ ਚੁੱਕੇ ਨੇ, 1 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਜਦੋਂ ਵਿਨੋਦ ਖੰਨਾ ਦੀ ਡੈਥ ਹੋ ਜਾਂਦੀ ਹੈ, 1 ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਤੇ 1 ਵਾਰ ਲੀਡਰ ਆਫ ਆਪੋਜੀਸ਼ਨ ਵੀ ਰਹਿ ਚੁੱਕੇ ਨੇ। ਤੇ ਇਸ ਦੇ ਬਾਵਜੂਦ ਕਹਿੰਦੇ ਨੇ ਕਿ ਜਾਖੜ ਦੇ ਉੱਤੇ ਕੋਈ ਦਾਗ ਨਹੀਂ ਹੈ। ਪਰ ਜਿਹੜੇ ਅੱਗੇ ਜੋ ਚੀਜ਼ ਜਿਹੜੀ ਦਾ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਰਾਣਾ ਸੋਢੀ ਭਾਜਪਾ ਦੇ ਵਿੱਚ ਨੇ, ਤੇ ਜਦੋਂ ਸੁਨੀਲ ਜਾਖੜ ਕਾਂਗਰਸ ਦੇ ਵਿੱਚ ਹੁੰਦੇ ਸੀ ਤਾਂ ਰਾਣਾ ਸੋਢੀ ਕਾਂਗਰਸ ਦੇ ਵਿੱਚ ਹੁੰਦੇ ਸੀ। ਜਦੋਂ ਹੁਣ ਰਾਣਾ ਸੋਢੀ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਤੇ ਛਤਰਛਾਇਆ ਕੈਪਟਨ ਦੀ ਹੈ, ਕਾਂਗਰਸ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਉਹ ਕੈਪਟਨ ਦੇ ਬੜੇ ਨਜ਼ਦੀਕੀ ਨੇ। ਹੁਣ ਫਿਰ ਉਹਨਾਂ ਦੇ ਨਾਲ ਕੌਣ ਹੈ? ਕੈਪਟਨ ਅਮਰਿੰਦਰ ਸਿੰਘ।
ਕਿ ਫਿਰ ਤੋਂ ਸੁਨੀਲ ਜਾਖੜ ਤੇ ਰਾਣਾ ਸੋਢੀ ਜਿਹੜੇ ਨੇ ਉਹ ਇੱਕ ਦੂਜੇ ਦੀ ਮਦਦ ਕਰਨਗੇ, ਜਾਂ ਜਿਹੜੀ ਪੁਰਾਣੀ ਸ਼ਰੀਕੇਬਾਜ਼ੀ ਆ ਉਹ ਸਿਆਸਤ ਦੇ ਵਿੱਚ ਕਾਇਮ ਰਹੂਗੀ। ਤਾਂ ਦੂਜੇ ਪਾਸੇ ਭਾਜਪਾ ਦੇ ਲਈ ਪੰਜਾਬ ਦੇ ਵਿੱਚ ਪੈਰ ਜਮਾਉਣੇ ਇਸ ਕਰਕੇ ਸੌਖੇ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਬਹੁਤੀ ਵੋਟ ਕਿਸਾਨੀ ਦੇ ਨਾਲ ਤਾਲੁਕਾਤ ਰੱਖਦੀ ਹੈ, ਤੇ ਇਸ ਬਹੁਤ ਵੱਡੇ ਵੋਟ ਬੈਂਕ ਨੂੰ 3 ਖੇਤੀ ਕਾਨੂੰਨ ਪਾਸ ਕਰਾਉਣ ਦੇ ਲਈ ਭਾਜਪਾ ਦੇ ਨਾਲ ਬਹੁਤ ਵੱਡਾ ਆਢਾ ਲੈਣਾ ਪਿਆ, ਜਿਹਦੇ ਵਿੱਚ 700 ਕਿਸਾਨ ਸ਼ਹੀਦੀਆਂ ਪਾ ਗਏ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਪੰਜਾਬ ਦੇ ਸਰਮਾਏ ਦਾ ਨੁਕਸਾਨ ਹੋਇਆ। ਪਰ ਪੰਜਾਬੀਆਂ ਨੇ ਬਿੱਲ ਵਾਪਸ ਕਰਾ ਕੇ ਸਾਹ ਲਿਆ, ਖੇਤੀ ਕਾਨੂੰਨ ਵਾਪਸ ਕਰਾਏ। ਉਸੇ ਕਰਕੇ ਕਿਹਾ ਜਾਂਦਾ ਕਿ ਹੁਣ ਪੇਂਡੂ ਖਿੱਤੇ ਦੇ ਵਿੱਚ ਭਾਜਪਾ ਨੂੰ ਆਪਣੇ ਪੈਰ ਜਮਾਉਣ ਦੇ ਵਿੱਚ ਕਾਫੀ ਤਕਲੀਫ ਜਿਹੜੀ ਆ ਉਹ ਉਠਾਉਣੀ ਪੈ ਰਹੀ ਹੈ। ਕਾਂਗਰਸ ਦੇ ਵਿੱਚੋਂ ਅੱਧੀ ਦਰਜਨ ਤੋਂ ਵੱਧ ਸਾਬਕਾ ਮੰਤਰੀ, ਐਮਐਲਏ, ਵਿਧਾਇਕ, ਦਰਜਨ ਦੇ ਕਰੀਬ ਵਿਧਾਇਕ ਸ਼ਾਮਲ ਕਰ ਲੈਣ ਤੋਂ ਬਾਅਦ ਵੀ ਭਾਜਪਾ ਨੂੰ ਉਹ ਹੁਲਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ, ਜਿਸ ਦੇ ਲਈ ਉਹ ਲਗਾਤਾਰ ਤੜਫ ਰਹੀ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਪੈਰ ਲਾਏ ਜਾਣ। ਇੱਕ ਵਾਰ ਫਿਰ ਤੋਂ ਜਿਹੜੀਆਂ ਚਰਚਾਵਾਂ ਨੇ ਉਹ ਗਰਮ ਨੇ ਕਿ ਭਾਜਪਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਸਕਦੀ ਹੈ, ਪਰ ਇਹਦੇ ਮਸਲੇ ਦੇ ਵਿੱਚ ਹੁਣ ਵਿਚਾਲੇ ਆ ਗਿਆ ਯੂਸੀਸੀ, ਯੂਨੀਅਨ ਸਿਵਲ ਕੋਡ, ਕਿਉਂਕਿ ਅਕਾਲੀ ਦਲ ਇਹਦੇ ਤੇ ਬਾਰੇ ਅਸਹਿਮਤੀ ਜਤਾ ਚੁੱਕਿਆ, ਅਕਾਲੀ ਦਲ ਇਹਦੇ ਬਾਰੇ ਵਿਰੋਧ ਦੇ ਵਿੱਚ ਖੜ ਚੁੱਕਿਆ, ਤੇ ਹੁਣ ਉਹਨਾਂ ਨੂੰ ਔਖਾ ਹੈ ਆਪਣਾ ਜਿਹੜਾ ਇੱਕ ਸਟਾਂਸ ਹੈ, ਆਪਣਾ ਜਿਹੜਾ ਕਦਮ ਪੁੱਟਿਆ ਉਹਨੂੰ ਪਿਛਾਂਹ ਖਿੱਚਣਾ। ਤਾਂ ਹੁਣ ਇਸ ਗੱਠਜੋੜ ਦੇ ਵਿੱਚ ਥੋੜੇ ਬਹੁਤ ਜਿਹੜੇ ਵਿਰਾਮ ਨੇ, ਥੋੜੀਆਂ ਬ੍ਰੇਕਾਂ ਨੇ ਉਹ ਲੱਗ ਗਈਆਂ ਨੇ, ਪਰ ਸੁਨੀਲ ਕੁਮਾਰ ਜਾਖੜ ਦੇ ਜਿਹੜੇ ਸਿਆਸੀ ਸ਼ਰੀਕ ਰਹੇ ਨੇ ਰਾਣਾ ਸੋਢੀ, ਉਹ ਇੱਕ ਵਾਰ ਮੁੜ ਤੋਂ ਉਹਨਾਂ ਦੇ ਫਿਰ ਸਾਹਮਣੇ ਨੇ, ਕਿਉਂਕਿ ਜਾਖੜ ਵੀ ਭਾਜਪਾ ਦੇ ਵਿੱਚ ਨੇ, ਰਾਣਾ ਸੋਢੀ ਵੀ ਭਾਜਪਾ ਦੇ ਵਿੱਚ ਨੇ। ਇਹ ਕਿਹਾ ਜਾਂਦਾ ਕਿ ਜਾਖੜ ਨੂੰ ਕਾਂਗਰਸ ਦੇ ਵਿੱਚ ਜਦੋਂ ਕਦੇ ਵੀ ਅਹੁਦਾ ਮਿਲਦਾ ਸੀ ਤਾਂ ਕੈਪਟਨ ਖੇਮੇ ਦੇ ਵਿੱਚੋਂ ਕੈਪਟਨ ਖੇਮਾ ਜਿਹੜਾ ਇਹਦੇ ਤੇ ਬਹੁਤ ਵਾਰ ਵਿਰੋਧ ਕਰਦਾ ਸੀ, ਤੇ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਰਾਣਾ ਸੋਢੀ ਦਾ ਜ਼ਿਕਰ ਆ ਜਾਂਦਾ ਸੀ ਗਾਹੇ ਬਗਾਹੇ। ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰ ਕਿਹਾ ਸੀਗਾ ਕਿ ਸੁਨੀਲ ਜਾਖੜ ਪੰਜਾਬ ਦੇ ਮੁੱਖ ਮੰਤਰੀ ਬਣਨਗੇ, ਪਰ ਸੁਨੀਲ ਜਾਖੜ ਜਿਹੜੇ ਨੇ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਅੰਬਿਕਾ ਸੋਨੀ ਦੀ ਮਹਿਜ਼ ਇੱਕ ਸਟੇਟਮੈਂਟ ਜਿਹੜੀ ਕਿ ਕੁਝ ਮਿੰਟ ਪਹਿਲਾਂ ਹੀ ਆਈ ਸੀ, ਉਹਦੇ ਕਰਕੇ ਮੁੱਖ ਮੰਤਰੀ ਬਣਦੇ ਰਹਿ ਗਏ, ਤੇ ਸੁਨੀਲ ਜਾਖੜ ਦੇ ਮਨ ਦੇ ਵਿੱਚ ਵਲਵਲੇ ਉਹੀ ਨੇ ਕਿ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਨੂੰ ਹੱਥ ਪੈ ਜਾਵੇ। ਇਹ ਹੱਥ ਕਦੋਂ ਪੈਂਦਾ ਹੈ, ਕਿਵੇਂ ਪੈਂਦਾ ਹੈ, ਕਿਹੜੀ ਪਾਰਟੀ ਦੇ ਵਿੱਚ ਰਹਿ ਕੇ ਪੈਂਦਾ ਹੈ, ਇਹ ਫਿਲਹਾਲ ਸਮੇਂ ਦੇ ਗਰਭ ਦੇ ਵਿੱਚ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।